ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ। ਨਾਲ ਦੀ ਨਾਲ ਜਿਹੜਾ ਪੰਜਾਬੀ ਰੇਡੀਓ USA ਦਾ ਨਵਾਂ ਸਟੇਸ਼ਨ 1570 AM ਸਟਾਕਟਨ ਲੋਡਾਈ ਏਰੀਏ ਦੇ ਵਿੱਚ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਮੀਟਿੰਗ ਟ੍ਰੇਜਰ ਸੈਕਟਰੀ ਸਟੀਵਨ ਮਨੂਚਿਨ ਅਤੇ ਨੈਂਸੀ ਪਲੋਸੀ ਦੇ ਚੱਕ ਸ਼ੂਮਰ 'ਚ ਹੋ ਰਹੀ ਸੀ, ਉਹ ਬਿਨਾਂ ਕਿਸੇ ਸਿੱਟੇ ਤੋਂ ਜਿਹੜੀ ਖਤਮ ਹੋ ਗਈ ਆ। ਜਿਹੜੇ ਟ੍ਰੇਜਰ ਸੈਕਟਰੀ ਮਨੂਚਿਨ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਬਹੁਤ ਹੀ ਡਿਸਅਪੁਆਇੰਟਿੰਗ ਮੀਟਿੰਗ ਸੀਗੀ। ਸੋ ਮੇਨ ਕੁਛ ਕੁ ਇਸ਼ੂ ਜਿਹੜੇ $600 ਐਕਸਟੈਂਸ਼ਨ ਜਿਹੜੀ ਹੋਣੀ ਹੈਗੀ ਆ ਫੈਡਰਲ ਗਵਰਨਮੈਂਟ ਵੱਲੋਂ, ਉਸ ਨੂੰ ਲੈ ਕੇ ਸੀ। ਰਿਪਬਲਿਕਨ ਚਾਹੁੰਦੇ ਸੀ ਉਹ ਅਮਾਊਂਟ ਨੂੰ ਘੱਟ ਕੀਤਾ ਜਾਵੇ, ਡੈਮੋਕਰੇਟ ਕਹਿੰਦੇ ਸੀ ਸੇਮ ਰੱਖਿਆ ਜਾਵੇ। ਅਤੇ ਦੂਸਰਾ ਜਿਹੜਾ ਹੈ ਡੈਮੋਕਰੇਟ ਕਹਿੰਦੇ ਸੀ ਉਹ ਜਿਹੜਾ ਬਜਟ ਆ ਸੈਕੰਡ ਜਿਹੜਾ ਸਟਿਮੂਲਸ ਪੈਕੇਜ ਆ ਉਹ $3 ਟ੍ਰਿਲੀਅਨ ਦਾ ਹੋਵੇ। ਰਿਪਬਲਿਕਨ ਕਹਿੰਦੇ ਆ ਵੀ $1 ਟ੍ਰਿਲੀਅਨ ਦਾ ਹੋਵੇ। ਅਤੇ ਇੱਕ ਬਿਜ਼ਨਸ ਲਾਇਬਿਲਿਟੀ ਇੰਸ਼ੋਰੈਂਸ ਵਾਲਾ ਮੇਨ ਇਸ਼ੂ ਸੀ ਵੀ ਜੇ ਬਿਜ਼ਨਸ ਦੇ ਉੱਤੇ ਕੋਈ ਬਿਮਾਰ ਹੁੰਦਾ ਵੀ ਉਹਨੂੰ ਸੂ ਨਾ ਹੋ ਸਕਦਾ ਹੋਵੇ। ਸੋ ਇਹ ਕੁਛ ਕੁ ਪੁਆਇੰਟ ਸੀਗੇ ਜਿਨ੍ਹਾਂ ਦੇ ਉੱਤੇ ਵਰਕਆਊਟ ਨਹੀਂ ਹੋ ਸਕਿਆ। ਅਤੇ ਕਹਿੰਦੇ ਵੀ ਹੁਣ ਜਿਹੜੇ ਟ੍ਰੇਜਰ ਸੈਕਟਰੀ ਮਨੂਚਿਨ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਿਹਾ ਆ ਵੀ ਉਹ ਜੋ ਚਾਹਣ ਉਹ ਕਰ ਸਕਦੇ ਹੈਗੇ, ਜਿਸ ਤਰ੍ਹਾਂ ਸ਼ਾਇਦ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਕਰ ਦੇਣ। ਜੀ ਬਿਲਕੁਲ, ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਇਹ ਜਿਹੜੀ ਮੀਟਿੰਗ ਆ ਉਹ ਬੇਨਤੀਜਾ ਜਿਹੜੀ ਉਹ ਨਿਕਲੀ ਆ। ਸੋ ਕਹਿੰਦੇ ਵੀ ਮੈਂ ਹੁਣ ਸਿਫਾਰਿਸ਼ ਕਰੂੰਗਾ ਰਾਸ਼ਟਰਪਤੀ ਟਰੰਪ ਨੂੰ ਵੀ ਤੁਸੀਂ ਆਪਣੇ ਪੱਧਰ ਦੇ ਉੱਤੇ ਐਗਜ਼ੀਕਿਊਟਿਵ ਐਕਸ਼ਨ ਜਿਹੜਾ ਆ ਉਹ ਲੈ ਲਿਆ ਜਾਵੇ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕੀ ਜਿਹੜੇ ਇਸ ਦੇ ਵਿੱਚ ਫੈਸਲਾ ਲੈਣਗੇ। ਆਈ ਥਿੰਕ ਇੱਕ ਅਨਇੰਪਲੋਇਮੈਂਟ ਨੂੰ ਲੈ ਕੇ, ਸਟੂਡੈਂਟ ਲੋਨਸ ਨੂੰ ਅਤੇ ਜਿਹੜੀ ਇਵਿਕਸ਼ਨ ਨੋਟਿਸਿਸ ਆ ਉਸ ਦੇ ਉੱਤੇ ਜਿਹੜਾ ਐਗਜ਼ੀਕਿਊਟਿਵ ਐਕਸ਼ਨ ਜਿਹੜਾ ਆ ਉਹ ਆ ਸਕਦਾ ਆ। ਇਹਦੇ ਵਿੱਚ ਇਹ ਵੀ ਨਹੀਂ ਆ ਵੀ ਸਾਰੇ ਸਟੂਡੈਂਟ ਲੋਨਸ ਜਿਹੜੇ ਆ ਉਹਨਾਂ ਨੂੰ ਰੋਕਿਆ ਜਾਊਗਾ। ਕੁਛ ਕੁ ਉਹਨਾਂ ਦੇ ਵਿੱਚੋਂ ਜਿਹੜੇ ਉਹ ਰੋਕਣ ਦੀ ਸਿਫਾਰਿਸ਼ ਜਿਹੜੀ ਉਸ ਦੇ ਵਿੱਚ ਆ, ਅਤੇ ਇਵਿਕਸ਼ਨ ਨੂੰ ਲੈ ਕੇ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਫੈਸਲਾ ਆ ਸਕਦਾ ਹੈ। ਅਤੇ ਦੇਖਦੇ ਹਾਂ ਵੀ ਅਨਇੰਪਲੋਇਮੈਂਟ ਦਾ ਕੀ ਹੋਊਗਾ। ਅਤੇ ਬਾਕੀ ਜਿਹੜੇ ਲੋਕਾਂ ਨੂੰ ਚੈੱਕ ਮਿਲਣ ਵਾਲੀ ਗੱਲ ਸੀ ਉਹ ਵੀ ਵਿੱਚੇ ਧਰੀ ਦੀ ਧਰਾਈ ਜਿਹੜੀ ਆ ਉਹ ਰਹਿ ਗਈ ਆ, ਕਿਉਂਕਿ ਇਹ ਕੋਈ ਨੈਗੋਸੀਏਸ਼ਨ ਕਿਸੇ ਬੰਨੇ ਜਿਹੜੀ ਉਹ ਨਹੀਂ ਲੱਗੀ। ਸੋ ਉਹ ਗੱਲ ਸਿਰਫ ਬਿੱਲ ਦੇ ਵਿੱਚ ਜਿਹੜੀ ਉਹ ਬਣੀ ਰਹਿ ਜਾਊਗੀ। ਜਿੰਨੀ ਦੇਰ ਤੱਕ ਉਹ ਪਾਸ ਨਹੀਂ ਹੁੰਦਾ, ਨੈਗੋਸ਼ੀਏਟ ਨਹੀਂ ਹੁੰਦਾ, ਉਨੀ ਦੇਰ ਤੱਕ ਫਿਰ ਇਹ ਸਿਰਫ ਗੱਲਾਂ ਬਾਤਾਂ ਹੀ ਰਹਿਣਗੀਆਂ। ਅਤੇ ਰਾਸ਼ਟਰਪਤੀ ਟਰੰਪ ਜਿੱਥੇ ਜਿੱਥੇ ਉਹ ਕਰ ਸਕਦੇ ਆ ਉਹਨਾਂ ਕੁ ਹੀ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਜਿਹੜਾ ਉਹ ਹੋਊਗਾ। ਇਹ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਵਿਰੋਧੀ ਜਿਹੜੇ ਆ ਉਹ ਇਸ ਐਗਜ਼ੀਕਿਊਟਿਵ ਆਰਡਰ ਦੇ ਖਿਲਾਫ ਕਿਤੇ ਅਦਾਲਤ ਦਾ ਸਹਾਰਾ ਲੈਂਦੇ ਆ ਜਾਂ ਨਹੀਂ ਲੈਂਦੇ ਆ। ਪਰ ਇਸ ਟਾਈਮ ਜਿਹੜੀ ਇਹ ਬੇਨਤੀਜਾ ਜਿਹੜਾ ਆ ਉਹ ਰਿਹਾ ਆ। ਇਹ ਗੱਲਬਾਤ ਜਿਹੜੀ GOP ਅਤੇ ਇਸ ਟਾਈਮ ਚੱਲ ਰਹੀ ਸੀਗੀ ਡੈਮੋਕਰੇਟ ਦੇ ਜਿਹੜੇ ਸੈਨੇਟਰ ਲੀਡਰਸ਼ਿਪ ਦੇ ਦਰਮਿਆਨ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਆ, ਸਾਈਨ ਦਾ ਨਹੀਂ ਹਜੇ ਤੱਕ ਕਨਫਰਮ ਹੋਇਆ। ਉਹਦੇ ਵਿੱਚ ਉਹਨਾਂ ਨੇ ਜਿਹੜੀ ਅਨਪਲੋਇਮੈਂਟ ਬੈਨੀਫਿਟਸ ਨੂੰ ਐਕਸਟੈਂਡ ਕਰਨ ਦੀ ਗੱਲ ਕੀਤੀ ਆ, ਪੇਰੋਲ ਟੈਕਸਸ ਨੂੰ ਦਸੰਬਰ ਤੱਕ ਘੱਟ ਕਰਨ ਦੀ ਗੱਲ ਕੀਤੀ ਆ, ਸਟੂਡੈਂਟ ਲੋਨ ਦੀਆਂ ਪੇਮੈਂਟਸ ਬੰਦ ਕਰਨ ਨੂੰ ਕਿਹਾ ਆ ਵੀ ਅੰਟਿਲ ਫਰਦਰ ਨੋਟਿਸ, ਅਤੇ ਇਵਿਕਸ਼ਨ ਮੋਰਾਟੋਰੀਅਮ। ਇਹ 4 ਮੁੱਦਿਆਂ 'ਤੇ ਗੱਲ ਕੀਤੀ ਆ। ਹਜੇ ਸਿਗਨੇਚਰਸ ਬਾਰੇ ਜੇ ਕੋਈ ਹੋਈ ਅਪਡੇਟ ਤਾਂ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਕੁਛ ਕੁ ਮਿੰਟ ਪਹਿਲਾਂ ਹੀ ਉਹ ਬੋਲੇ ਹੈਗੇ ਆ। ਜੀ ਬਿਲਕੁਲ, ਉਹ ਕਹਿੰਦੇ ਆ ਵੀ ਇੱਥੇ ਕਰ ਸਕਦੇ ਆ। ਮਨੂਚਿਨ ਨੇ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਕਰ ਲਓ, ਸਾਡੀ ਗੱਲ ਜਿਹੜੀ ਹੈ ਕਿਸੇ ਪਾਸੇ ਵੀ ਜਿਹੜੀ ਉਹ ਨਹੀਂ ਲੱਗੀ ਹੈਗੀ। ਸੋ ਲੈਟਸ ਸੀ ਕੀ ਬਣਦਾ। ਵੀਕਐਂਡ ਦੇ ਉੱਤੇ ਵੀ ਕਈ ਦੀ ਐਗਜ਼ੀਕਿਊਟਿਵ ਆਰਡਰ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਸਾਈਨ ਕੀਤੇ ਆ। ਸੋ ਹੋ ਸਕਦਾ ਵੀ ਇਸ ਵੀਕਐਂਡ ਦੇ ਉੱਤੇ ਵੀ ਇਹ ਕਰ ਸਕਦੇ ਆ। ਅੱਜ ਥੋੜ੍ਹਾ ਰਾਹਤ ਦਾ ਦਿਨ ਇਸ ਲਈ ਵੀ ਇਹਨਾਂ ਦੇ ਲਈ ਇਸ ਗੱਲੋਂ ਰਿਹਾ
ਵੀ ਜਿਹੜੀਆਂ ਜੌਬਸ ਆ ਜੁਲਾਈ ਮਹੀਨੇ ਦੇ ਵਿੱਚ 1.8 ਮਿਲੀਅਨ ਜਿਹੜੀਆਂ ਨਵੀਆਂ ਆ ਉਹ ਐਡ ਹੋਈਆਂ ਆ। ਸੋ ਜਿੱਦਾਂ ਨਾਲ ਉੱਦਾਂ 1.1 ਮਿਲੀਅਨ ਜਿਹੜੀਆਂ ਜੌਬ ਫਸਟ ਟਾਈਮ ਅਨਇੰਪਲੋਇਮੈਂਟ ਵਾਲੇ ਵੀ ਜਿਹੜੇ ਉਹ ਨੰਬਰ ਉਹ ਆਏ ਸੀਗੇ, ਜਿਹੜੇ ਕਿ ਪਿਛਲੇ ਹਫ਼ਤਿਆਂ ਦੇ ਨਾਲੋਂ ਥੋੜ੍ਹੇ ਜਿਹੜੇ ਘਟੇ ਸੀਗੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਗੇ ਕੀ ਬਣਦਾ ਆ, ਕੀ ਹੁੰਦਾ ਆ, ਕਿਵੇਂ ਜਿਹੜੀ ਇਹ ਗੱਲ ਬਣੂਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਵਾਰੀ ਫਿਰ ਜਿਹੜੀ US ਦੀ ਟੌਪ ਇੰਟੈਲੀਜੈਂਸ ਅਫੀਸ਼ੀਅਲ ਆ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ, ਰਸ਼ੀਆ, ਚਾਈਨਾ ਅਤੇ ਈਰਾਨ ਅਮਰੀਕਾ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਦੇ ਵਿੱਚ ਆਪਣਾ ਇਨਫਲੂਐਂਸ ਆ ਉਹ ਪਾ ਸਕਦੀਆਂ ਆ। ਚਾਈਨਾ ਵਾਲੇ ਇਹਨਾਂ ਦੇ ਕਹਿਣ ਦੇ ਮੁਤਾਬਕ ਚਾਈਨਾ ਵਾਲੇ ਰਾਸ਼ਟਰਪਤੀ ਟਰੰਪ ਨੂੰ ਇਹਨਾਂ ਦੇ ਅਹੁਦੇ ਤੋਂ ਬਾਹਰ ਦੇਖਣਾ ਚਾਹੁੰਦੇ ਆ। ਇਹਨਾਂ ਦੇ ਕਹਿਣ ਮੁਤਾਬਕ ਰਸ਼ੀਆ ਵਾਲੇ ਜਿਹੜੇ ਆ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਕਰ ਰਹੇ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲਬਾਤ ਆ ਉਹ ਸਾਹਮਣੇ ਆ ਰਹੀ ਹੈਗੀ ਆ। ਇਹ ਜਦੋਂ ਪਿਛਲੀਆਂ ਇਲੈਕਸ਼ਨਸ ਵੀ ਹੋਈਆਂ ਸੀ ਉਦੋਂ ਵੀ ਇੰਟੈਲੀਜੈਂਸ ਵਾਲਿਆਂ ਨੇ ਇੱਦਾਂ ਦੀਆਂ ਹੀ ਜਿਹੜੀਆਂ ਰਿਪੋਰਟਾਂ ਕੀਤੀਆਂ ਸੀਗੀਆਂ, ਪਰ ਉਦੋਂ ਵੀ ਜਿਹੜੇ ਬਹੁਤੇ ਇਲੈਕਸ਼ਨ ਜਿਹੜੇ ਕਰਵਾਉਣ ਵਾਲੇ ਆ ਉਹ ਕੰਨਾਂ ਦੇ ਉੱਤੇ ਕੋਈ ਬਹੁਤੀ ਉਹਨਾਂ ਦੇ ਵੀ ਜੂੰ ਨਹੀਂ ਸਰਕੀ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਆਪਣੇ ਸਿਕਿਉਰਿਟੀ ਮੈਜਰਸ ਕਿੰਨੇ ਕੁ ਜਿਹੜੇ ਹੋਰ ਪੁਖਤਾ ਜਿਹੜੇ ਆ ਜਿਨ੍ਹਾਂ ਨੇ ਇਲੈਕਸ਼ਨ ਜਿਹੜੀਆਂ ਕਰਵਾਉਣੀਆਂ ਆ ਵੱਖ-ਵੱਖ ਸੂਬਿਆਂ 'ਚ ਜਿਹੜੀਆਂ ਹੋਣੀਆਂ ਉਹਨਾਂ ਨੇ ਕਿੱਦਾਂ ਨੇ ਕੀਤੀਆਂ, ਕਿਉਂਕਿ ਬਹੁਤ ਸਾਰੀਆਂ ਜਿੱਦਾਂ ਟਿਕਟੋਕ ਨੂੰ ਲੈ ਕੇ ਸਿਕਿਉਰਿਟੀ ਫਲਾਜ਼ ਅਤੇ ਉਹਨਾਂ ਦੇ ਡਾਟਾ ਦੀ ਚਰਚਾ ਜਿਹੜੀ ਉਹ ਚੱਲਦੀ ਆਈ ਆ ਵੀ ਇੱਦਾਂ ਉਹ ਸ਼ੇਅਰ ਕਰਦੇ ਆ। ਇੱਦਾਂ ਵੀ ਬਹੁਤ ਸਾਰੀਆਂ ਹੋਰ ਸਿਕਿਉਰਿਟੀ ਫਰਮਸ ਨੇ ਅਤੇ ਕਈ ਸਿਕਿਉਰਿਟੀ ਵਾਲੇ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਕਈ ਵਾਰੀ ਆਪਣੀਆਂ ਜਿਹੜੇ ਅਮਰੀਕਨ ਜਿੱਥੇ ਇਲੈਕਸ਼ਨ ਹੋ ਰਹੀਆਂ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਮਸ਼ੀਨਾਂ ਵਰਤੀਆਂ ਜਾਂਦੀਆਂ ਆ ਉਹ ਕਿਤੇ ਨਾ ਕਿਤੇ ਨਿਸ਼ਾਨਾ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਬਣ ਸਕਦੇ ਨੇ। ਜੀ, ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕਹਿੰਦੇ ਵੀ EDD ਦਾ ਬ੍ਰੋਕਨ ਸਿਸਟਮ ਸੀਗਾ ਹੀ ਕੈਲੀਫੋਰਨੀਆ 'ਚ, ਹੁਣ ਜਿਹੜਾ ਕਰੋਨਾ ਵਾਇਰਸ ਟਰੈਕਿੰਗ ਸਿਸਟਮ ਦਾ ਡਾਟਾ ਆ ਉਹ ਵੀ ਕਹਿੰਦੇ ਬੁਰੀ ਤਰ੍ਹਾਂ ਬ੍ਰੋਕਨ ਹੈਗਾ। ਬਹੁਤ ਸਾਰੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਉਹ ਡਾਰਕ ਦੇ ਵਿੱਚ ਆ ਵੀ ਕਿਹੜੇ ਡਾਟੇ ਨੂੰ ਆਪਾਂ ਜਿਹੜਾ ਕਾਊਂਟ ਕਰੀਏ। ਹੁਣ ਤੱਕ 10,000 ਤੋਂ ਵੱਧ ਮੌਤਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਹੋ ਚੁੱਕੀਆਂ ਹੈਗੀਆਂ, ਪਰ ਕਹਿੰਦੇ ਵੀ ਜਿਹੜਾ ਡਾਟਾ ਆ ਉਹ ਸਹੀ ਨਹੀਂ ਆ ਰਿਹਾ ਹੈਗਾ। ਅਤੇ ਥੋੜ੍ਹੀ ਜਿਹੀ ਗੁੱਡ ਖਬਰ ਇਹ ਆ ਵੀ ਹੌਸਪੀਟਲਾਈਜੇਸ਼ਨ ਰੇਟ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਉਹ ਜ਼ਰੂਰ ਘਟਿਆ ਲੋਕਾਂ ਦਾ ਐਡਮਿਟ ਹੋਣ ਦਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਏ, ਲਿਬਰਟੀ ਯੂਨੀਵਰਸਿਟੀ ਜਿਹੜੀ ਕਿ ਇੱਕ ਧਾਰਮਿਕ ਕ੍ਰਿਸਚਨ ਯੂਨੀਵਰਸਿਟੀ, ਉਹਨਾਂ ਦਾ ਜਿਹੜਾ ਮੇਨ ਬੰਦਾ ਹੈ ਜੈਰੀ ਫੈਲਵੈਲ ਜੂਨੀਅਰ, ਉਸ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਕੁਝ ਤਸਵੀਰਾਂ ਅਜਿਹੀਆਂ ਆਪੱਤੀਜਨਕ ਤਸਵੀਰਾਂ ਇੰਸਟਾਗ੍ਰਾਮ ਦੇ ਉੱਤੇ ਜਿਹੜੀਆਂ ਉਹ ਪਾਈਆਂ। ਇਹ ਐਵੈਂਜੈਲੀਕਲ ਸਪੋਰਟਰਸ ਦੇ ਵਿੱਚੋਂ ਸਭ ਤੋਂ ਕਹਿ ਲਓ ਵੀ ਲਾਊਡੈਸਟ ਆਵਾਜ਼, ਸਭ ਤੋਂ ਉੱਚੀ ਆਵਾਜ਼ ਜਿਹੜੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਪੋਰਟ ਦੇ ਵਿੱਚ ਇਹ ਆਉਂਦਾ ਆ। ਇਹ ਕਹਿੰਦੇ ਪੈਂਟ ਇਹਨੇ ਅੱਧੀ ਕੁ ਖੋਲ੍ਹੀ ਹੋਈ, ਮਿਡ ਰਿਫ ਜਿਹੜਾ ਉਸਦਾ ਬਾਹਰ, ਅਤੇ ਹੱਥ ਦੇ ਵਿੱਚ ਕਹਿੰਦੇ ਡਾਰਕ ਲਿਕਵਿਡ ਸੀਗਾ ਜਿਸ ਨੂੰ ਇਹ ਬਲੈਕ ਵਾਟਰ ਜਿਹੜਾ ਆ ਉਹ ਆਖ ਰਿਹਾ ਸੀਗਾ। ਅਤੇ ਇਹ ਤਸਵੀਰਾਂ ਜਿਹੜੀਆਂ ਨਸ਼ਰ ਹੋਣ ਤੋਂ ਬਾਅਦ ਦੇ ਵਿੱਚ ਉਹਨੇ ਬਾਅਦ 'ਚ ਕਿਹਾ ਵੀ ਨਹੀਂ ਇਹ ਸਿਰਫ ਇੱਕ ਵਕੇਸ਼ਨ ਦੀਆਂ ਹੀ ਸੀਗੀਆਂ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਣ ਇੱਕ ਜਿਹੜੇ GOP ਦੇ ਸੈਨੇਟਰ ਹੈਗੇ ਰਿਪਰੈਜ਼ੈਂਟੇਟਿਵ ਮਾਰਕ ਵਾਲਕਰ, ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਇਹ ਵਤੀਰਾ ਆ ਇਹ ਆਪੱਤੀਜਨਕ ਹੈਗਾ, ਅਪੋਲਿੰਗ ਆ, ਅਤੇ ਇਹਨਾਂ ਨੂੰ ਇਸ ਟਾਈਮ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਆ। ਉੱਧਰ ਜਿਹੜੀ ਇਹ ਕ੍ਰਿਸਚਨ ਯੂਨੀਵਰਸਿਟੀ ਜਿਹੜੀ ਹੈਗੀ ਆ ਲਿਬਰਟੀ ਯੂਨੀਵਰਸਿਟੀ, ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਨੇ ਕਿਹਾ ਇਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਛੁੱਟੀ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਇੱਕ ਵਾਰੀ ਇਹਨਾਂ ਨੂੰ ਇੰਟਰਵਿਊ ਦੇ ਦਰਮਿਆਨ ਪੁੱਛਿਆ ਗਿਆ ਸੀਗਾ ਵੀ ਜੇ ਰਾਸ਼ਟਰਪਤੀ ਟਰੰਪ ਕਿਹੜੀ ਅਜਿਹੀ ਚੀਜ਼ ਕਰਨ ਵੀ ਤੁਹਾਡੀ ਜਿਹੜੀ ਸਪੋਰਟ ਆ ਉਹ ਖੋ ਦੇਣਗੇ, ਕਹਿੰਦੇ ਕੁਛ ਵੀ ਨਹੀਂ, ਕੁਛ ਵੀ ਉਹ ਕਰ ਦੇਣ, ਸਾਡੀ ਸਪੋਰਟ ਜਿਹੜੀ ਉਹ ਕਦੀ ਵੀ ਇਹਨਾਂ ਦੇ ਨਾਲੋਂ ਪਿੱਛੇ ਜਿਹੜੀ ਉਹ ਨਹੀਂ ਹੋਵੇਗੀ। ਜੀ, ਅਗਲੀ ਖਬਰ ਵੱਲ ਚਲੀਏ। ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਨਾਮ ਆ ਰਹੇ ਆ ਉਹਨਾਂ ਦੇ ਵਿੱਚ ਸੂਜ਼ਨ ਰਾਈਸ ਦਾ ਨਾਮ ਕਾਫੀ ਉੱਪਰ ਆ ਰਿਹਾ ਸੀ। ਉਹਨਾਂ ਨੇ ਕਹਿੰਦੇ ਵੀ ਕਾਫੀ ਵੱਡਾ ਅਮਾਊਂਟ ਦਾ ਜਿਹੜਾ ਉਹਨਾਂ ਦਾ ਸਟਾਕ ਆ ਉਹ ਉਹਨਾਂ ਨੇ ਪਿੱਛੇ ਜਿਹੇ ਵੇਚੇ ਹੈਗੇ ਆ, $6 ਲੱਖ ਦੇ ਕਰੀਬ ਦੇ। ਅਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਲੋਕ ਹੈਗੇ ਆ ਡੈਮੋਕ੍ਰੈਟਿਕ ਪਾਰਟੀ 'ਚ, ਉਹ ਹੁਣ ਬਹੁਤ ਹੈਰਾਨ ਆ ਵੀ ਸੂਜ਼ਨ ਰਾਈਸ ਦੇ ਕੋਲ ਉਹਦੀ ਵਰਥ ਜਿਹੜੀ ਆ ਕਹਿੰਦੇ 23 ਮਿਲੀਅਨ ਤੋਂ ਲੈ ਕੇ 43 ਮਿਲੀਅਨ ਤੱਕ ਆ। ਅਤੇ ਸੋ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਇੱਕ ਜਿਹੜੀ ਖਾਸ ਕਰਕੇ ਆਪਣੇ ਸੈਂਟਰਲ ਵੈਲੀ 'ਚੋਂ ਖਬਰ ਆ ਰਹੀ ਹੈ ਜਿੱਥੇ ਹੁਣੇ ਪੰਜਾਬੀ ਰੇਡੀਓ USA ਦਾ ਨਵਾਂ AM ਸਟੇਸ਼ਨ ਜਿਹੜਾ ਉਹ ਸ਼ੁਰੂ ਹੋਇਆ, ਨਵੀਂ ਫਰੀਕੁਐਂਸੀ 1570 AM ਜਿਹੜਾ ਉੱਥੇ ਸ਼ੁਰੂ ਹੋ ਚੁੱਕਾ ਆ। ਸੋ ਉੱਥੋਂ ਕਈ ਲੋਕਾਂ ਦੀਆਂ ਸਾਨੂੰ ਕਾਲਸ ਆ ਰਹੀਆਂ, ਕਹਿੰਦੇ ਵੀ ਕੁਛ ਲੋਕ ਕਿਸੇ ਤਰੀਕੇ ਦੀ ਕੋਈ ਐਪਲੀਕੇਸ਼ਨ ਜਿਹੜੀ ਉਹ ਭਰ ਰਹੇ ਹੈਗੇ ਆ
ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ, ਲੋਕਾਂ ਨੂੰ ਜਿਹੜੇ ਭਰ ਰਹੇ ਆ ਵੀ ਉਹ ਐਪਲੀਕੇਸ਼ਨ ਕਾਹਦੀ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਵੀ ਨਹੀਂ ਜਾ ਰਹੀ ਤੇ ਫਿਰ ਉਹਦੇ ਬਦਲੇ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਜਿਹੜਾ ਆ ਉਹ ਮਿਲ ਰਿਹਾ ਆ ਜੀ। ਫੈਡਰਲ ਮਨੀ ਦੇ ਵਿੱਚ। ਕਹਿੰਦੇ ਵੀ $2,000 ਉਹ ਫੀਸ ਚਾਰਜ ਕਰ ਰਹੇ ਆ ਤੇ $16,000 ਤੇ ਮਿਲਣਾ ਆ। ਸੋ ਭਾਈ ਇਦਾਂ ਦਾ ਕੋਈ ਸਾਡੇ ਨਜ਼ਰ ਦੇ ਵਿੱਚ ਨਹੀਂ ਆਇਆ ਹੈਗਾ। ਪਲੀਜ਼ ਤੁਹਾਡੀ ਸੋਸ਼ਲ ਸਿਕਿਉਰਿਟੀ ਯੂਜ਼ ਹੋ ਰਹੀ ਆ, ਡੇਟ ਆਫ ਬਰਥ, ID, ਕੱਲ ਨੂੰ ਤੁਹਾਡੇ ਨਾਂ ਤੇ ਲੋਨ ਲੈ ਲਿਆ ਕਿਸੇ ਨੇ, ਕੁਛ ਕਰ ਲਿਆ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕੋਈ ਗਵਰਨਮੈਂਟ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਪੈਸਾ ਦੇ ਰਹੇ, ਉਹ ਬਿਲਕੁਲ ਆਨਲਾਈਨ ਐਪਲੀਕੇਸ਼ਨ ਹੁੰਦੀ ਆ। ਜਿੰਨੀਆਂ ਆਪਾਂ ਤੁਹਾਨੂੰ ਦੱਸਦੇ ਆ ਰਹੇ ਹਾਂ, EDD ਆ ਸਿੱਧੀ ਐਪਲੀਕੇਸ਼ਨ ਆ, PPP ਲੋਨਸ ਹੋਰ ਜਿਹੜੇ ਬਿਲਕੁਲ ਡਾਇਰੈਕਟ ਤੁਸੀਂ ਉੱਤੇ ਜਾ ਕੇ ਭਰ ਸਕਦੇ ਹੋ। ਸੋ ਇਦਾਂ ਦੇ ਜਿਹੜੇ ਫਰਾਡ ਆ ਉਹ ਤੋਂ ਬਚੋ, ਕਿਉਂਕਿ ਜਦੋਂ ਤੁਹਾਡੇ ਕੋਲ ਪੈਸਾ ਆਇਆ ਇਹਦਾ ਮਤਲਬ ਹੈ ਤੁਸੀਂ ਫਰਾਡ ਕਰ ਰਹੇ ਆ। ਜੇ ਤੁਹਾਡੀ ਐਪਲੀਕੇਸ਼ਨ ਭਰੀ ਉਹਦਾ ਤੁਹਾਨੂੰ ਪਤਾ ਹੀ ਨਹੀਂ ਵੀ ਕੌਣ ਬੰਦਾ ਆ, ਅਗਲੇ ਨੇ ਕਹਿਣਾ ਮੈਂ ਤਾਂ ਭਰੀ ਨਹੀਂ ਬਾਅਦ ਦੇ ਵਿੱਚ। ਸੋ ਭਾਈ ਇੱਕ ਦੂਜੇ ਦੇ ਮਗਰ ਲੱਗ ਕੇ ਉਹੀ ਗਲਤ ਪੈਸੇ ਲੈਣ ਦੀ ਟਰਾਈ ਨਾ ਕਰੋ। ਨਾਲੇ ਦੇਖੋ ਬਾਅਦ ਦੇ ਵਿੱਚ ਉਹਨਾਂ ਨੇ ਚਲੇ ਜਾਣਾ, ਤੁਹਾਡੇ ਜਿਹੜੇ ਦਿਵਾਲੇ ਹੋ ਜਾਣਾ, ਕੱਲ ਨੂੰ ਤੁਹਾਡੇ ਨਾਂ ਦੇ ਉੱਤੇ ਕੁਛ ਅਜਿਹੀ ਚੀਜ਼ ਹੋਗੀ, ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਵੀ ਇਹ ਬਾਅਦ ਪਬਲਿਕ ਚਾਰਜ ਵਾਲੀ ਚਰਚਾ ਇਹਦੇ ਵਿੱਚ ਹੈਗੀ ਜਾਂ ਨਹੀਂ ਹੈਗੀ। ਨਾਲੇ ਜਿਹੜਾ ਕੋਈ ਐਪਲੀਕੇਸ਼ਨ ਭਰ ਰਿਹਾ ਉਹ ਤੁਹਾਨੂੰ ਐਪਲੀਕੇਸ਼ਨ ਦਿਖਾ ਕਿਉਂ ਨਹੀਂ ਰਿਹਾ, ਜਿਹੜੀ ਵੀ ਕੋਈ ਐਪਲੀਕੇਸ਼ਨ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਾਲ ਕਰਕੇ ਦੱਸਿਆ ਵੀ ਜਿਹੜੀ ਐਪਲੀਕੇਸ਼ਨ ਉਹ ਭਰੀ ਜਾ ਰਹੀ ਆ ਉਹ ਐਪਲੀਕੇਸ਼ਨ ਨਹੀਂ ਦਿੰਦੇ, ਇਨਫੋਰਮੇਸ਼ਨ ਜਿਹੜੀ ਆ ਉਹਨਾਂ ਦੇ ਕੋਲੋਂ ਜਿਹੜੀ ਉਹ ਲਈ ਜਾ ਰਹੇ ਆ। ਸੋ ਇਹ ਦਾਲ 'ਚ ਕੁਛ ਕਾਲੇ ਵਾਲੀ ਗੱਲ ਸੋ ਚੁੱਪ ਚੁਪੀ ਤੇ ਇਹ ਨਾ ਕਹੋ ਵੀ ਸਾਨੂੰ ਪੈਸੇ ਲੱਗ ਗਏ ਆ ਗਏ, ਇਹ ਅਮਰੀਕਾ ਆ, ਗੌਰਮੈਂਟ ਦਾ 1-1 ਸੈਂਟ ਦਾ ਹਿਸਾਬ ਕਿਤਾਬ ਹੋ ਜਾਂਦਾ ਹੈ, ਉਹ ਨਹੀਂ ਕੱਢ ਲੈਣੇ ਆ। ਮੁੜ ਕੇ ਇਹ ਨਾ ਹੋਵੇ ਵੀ ਤੁਹਾਡੇ ਜਿਹੜੇ ਕ੍ਰੈਡਿਟ ਆ ਜਿਹੜਾ ਉਹ ਹੋਰ ਕਿਤੇ ਯੂਜ਼ ਹੋ ਜਾਏ। ਤੇ ਅੱਜ ਕੱਲ੍ਹ ਤਾਂ ਇਮੀਗ੍ਰੇਸ਼ਨ ਵਾਲੇ ਤੱਤੇ ਬੜੇ ਆ, ਬਾਅਦ 'ਚ ਇਹੋ ਜਿਹੀਆਂ ਚੀਜ਼ਾਂ ਕਰਕੇ ਬਾਅਦ 'ਚ ਇਹ ਨਾ ਵੀ ਬਾਹਰ ਤੋੜ ਦੇਣ, ਕੋਈ ਭਰੋਸਾ ਨਹੀਂ ਇਹਨਾਂ ਦਾ ਕੀ ਜਿਹੜਾ ਕੁਛ ਉਹ ਕਰੀ ਜਾਂਦੇ ਆ। ਸੋ ਪਲੀਜ਼ ਜਿਹੜੀ ਚੀਜ਼ ਦਾ ਪਤਾ ਨਹੀਂ ਆ ਤੇ ਕਿਸੇ ਦੇ ਲਾਈ ਲੱਗ ਕੇ ਮਗਰ ਕਿਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਝੁੱਗਾ ਚੌੜ ਜਿਹਨੂੰ ਕਹਿ ਲੈਂਦੇ ਆ ਨਾ, ਵੀ ਉਹ ਕੰਮ ਹੋ ਜਾਵੇ। ਹਜ਼ਾਰਾਂ ਹੀ ਲੱਖਾਂ ਰੁਪਈਏ ਲਾ ਕੇ ਕਈ ਕੁਛ ਜਣੇ ਲੋਕ ਜਿਹੜੇ ਆ ਉਹ ਕਰਕੇ ਇੱਥੇ ਜਿਹੜੇ ਉਹ ਪਹੁੰਚਦੇ ਆ, ਬਾਅਦ 'ਚ ਕੁਛ ਕੁ ਡਾਲਰਾਂ ਦੇ ਲਈ ਬਾਅਦ 'ਚ ਇੱਥੇ ਆਪਣਾ ਭਵਿੱਖ ਜਿਹੜਾ ਉਹ ਨਾ ਦਾਅ 'ਤੇ ਲਾ ਲਿਓ। ਜੀ ਸੋ ਬਿਲਕੁਲ ਥੋੜੇ $500-700 ਪਿੱਛੇ ਲਾਲਚ ਨਾ ਕਰੋ। ਜੇ ਕਿਤੇ ਪ੍ਰੋਗਰਾਮ ਆ ਕਿਸੇ ਸਿਟੀ ਦੇ ਵਿੱਚ, ਕਿਸੇ ਕਾਉਂਟੀ ਦਾ ਜਾਂ ਫੈਡਰਲ ਗਵਰਨਮੈਂਟ ਦਾ, ਉਹ ਬਿਲਕੁਲ ਆਨਲਾਈਨ ਹੋਊਗਾ, ਉਹਨੂੰ ਕਨਫਰਮ ਕਰੋ, ਉਹਦੀ ਐਪਲੀਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਜਾਂਦਾ, ਜਦੋਂ ਪਿਛਲੀ ਵਾਰੀ ਰੀਅਲ ਸਟੇਟ ਦਾ ਰਿਸੈਸ਼ਨ ਆਇਆ ਉਹ ਤੋਂ ਪਹਿਲਾਂ ਕੀ ਆ, ਰੀਅਲ ਸਟੇਟ ਇੰਨਾ ਬੂਮ ਸੀ, 0% ਡਾਊਨ ਤੇ ਸਾਰਿਆਂ ਦੇ ਲੋਨ ਹੋਈ ਜਾਂਦੇ ਸੀ। ਕਈ ਕਰੁੱਕ ਬੰਦੇ ਜਿਹੜੇ ਏਜੰਟਸ ਉਹਨਾਂ ਨੇ ਰੀਅਲ ਸਟੇਟ ਜੁਆਇਨ ਕਰ ਲਈ ਤੇ ਲੋਕਾਂ ਦੀ ਲੋਨ ਦੀ ਐਪਲੀਕੇਸ਼ਨ ਭਰ ਲੈਣੀ, ਰਾਈਟ। ਉਹਨੇ ਦੇਖ ਲਿਆ ਵੀ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਆ ਗਈ, ਉਹਨਾਂ ਦੇ ਨਾਂ ਤੇ ਬਾਅਦ 'ਚ ਪਤਾ ਲੱਗਾ ਉਹਨੇ 5 ਪ੍ਰਾਪਰਟੀਆਂ ਖਰੀਦੀਆਂ ਸੀਗੀਆਂ, ਦੇਖ ਲਓ, ਉਹ ਖਰੀਦ ਕੇ ਮੁੜ ਕੇ ਉਹ ਬੈਂਕਰਪਟ ਹੋ ਗਈਆਂ, ਉਹਨਾਂ 'ਚੋਂ ਗਾਹਾਂ ਤੇ ਗਾਹਾਂ ਪ੍ਰੋਫਿਟ ਕੱਢ ਲਿਆ। ਸੋ ਇਹ ਬਹੁਤ ਹੀ ਧਿਆਨ ਰੱਖਣ ਜੋ ਗੱਲ ਹੈਗੀ ਆ। ਇੱਦਾਂ ਕਿਸੇ ਦੇ ਕਹੇ ਕੋਈ ਐਪਲੀਕੇਸ਼ਨ ਨਾ ਭਰੋ, ਕੁਛ ਵੀ ਹੈਗਾ ਉਹ ਬਿਲਕੁਲ ਉਹਦੀ ਐਪਲੀਕੇਸ਼ਨ ਤੁਹਾਡੇ ਕੋਲ ਚਾਹੀਦੀ ਆ। ਆਫਿਸ ਨੂੰ ਕਿਸੇ ਦਾ ਵੀ ਜਿਹੜਾ ਗਵਰਨਮੈਂਟ ਦਾ ਕਨਫਰਮ ਕਰੋ ਭਈ ਕੀ ਆ, ਕਿਤੇ ਇੱਦਾਂ ਤਾਂ ਨਹੀਂ ਵੀ ਤੁਹਾਨੂੰ ਹੋਮਲੈਸ ਸ਼ੋਅ ਕਰਕੇ ਪੈਸੇ ਦਵਾਈ ਜਾਂਦੇ ਆ ਜਾਂ ਕੁਛ ਵੀ। ਸੋ ਇਹ ਮੇਕ ਸ਼ੋਰ ਕਰ ਲਓ, ਹੋਰ ਨਾ ਹੋਵੇ ਵੀ ਕੱਲ ਨੂੰ ਜਿਨ੍ਹਾਂ ਨੇ ਤੁਹਾਨੂੰ ਇੱਥੇ ਸੱਦਿਆ ਆ ਉਹਨਾਂ ਦੇ ਸਿਰ ਤੇ ਖਰਚਾ ਪੈ ਜਾਏ। ਸੋ ਇਹ ਬਹੁਤ ਹੀ ਧਿਆਨ ਰੱਖਣ ਜੋ ਗੱਲ ਹੈਗੀ। ਅੱਜ ਕੱਲ੍ਹ ਇੰਨੇ ਫਰਾਡ ਹੁੰਦੇ ਆ। ਸਵੇਰੇ ਆਪਾਂ ਕੱਲ ਸ਼ਾਮੀ ਕਵਰ ਕੀਤੀ ਸੀ ਕਿਸ ਤਰ੍ਹਾਂ ਸੋਸ਼ਲ ਸਿਕਿਉਰਿਟੀ ਵਾਲੇ ਹਰ ਰੋਜ਼ 2-2 3-3 ਕਾਲਾਂ ਆ ਰਹੀਆਂ ਫਰਾਡ ਦੀਆਂ ਵੀ ਤੁਹਾਡੀ ਸੋਸ਼ਲ ਸਿਕਿਉਰਿਟੀ ਗਵਾਚ ਗਈ ਆ, ਜੇ ਆ ਉਹ ਕਿਸੇ ਨੇ ਯੂਜ਼ ਕਰ ਲਈ ਆ। ਕੋਈ ਫੋਨ ਦੀ ਕੋਈ ਕਹਿੰਦਾ ਤੁਹਾਨੂੰ ਗ੍ਰਿਫਤਾਰ ਕਰਨ ਲੱਗੇ ਆ, ਕੋਈ ਕਹਿੰਦੇ ਟੈਕਸ ਨੂੰ ਲੈ ਕੇ ਆ। ਸੋ ਉਹ ਨਵੇਂ ਤੋਂ ਨਵੇਂ ਰਾਹ ਜਿਹੜੇ ਆ ਉਹ ਭਾਲ ਰਹੇ ਨੇ। ਇਹ ਕਿਉਂਕਿ ਇਸ ਟਾਈਮ ਨਾ ਸਾਰੇ ਜਣੇ ਇੱਦਾਂ ਕਈ ਜਣੇ ਬਿਹੇਵ ਕਰ ਰਹੇ ਆ ਵੀ ਸ਼ਾਇਦ ਡਾਲਰ ਕਿਤੇ ਉੱਦਾਂ ਹੀ ਜਿਹੜੇ ਅਸਮਾਨੋਂ ਡਿੱਗੀ ਜਾ ਰਹੇ ਆ ਤੇ ਆਪਾਂ ਨੂੰ ਮਿਲੀ ਜਾਣੇ, ਕਿਸੇ ਨੇ ਬਾਅਦ 'ਚ ਇਸ ਦੇ ਬਾਰੇ ਜਿਹੜਾ ਉਹ ਪੁੱਛਣਾ ਤੱਕ ਨਹੀਂ ਆ। ਇੱਦਾਂ ਨਾ ਹੋਵੇ ਵੀ ਇਸ ਚੱਕਰ ਦੇ ਵਿੱਚ ਆਪਾਂ ਜਿਹੜਾ ਉਹ ਕੰਮ ਆ ਖਰਾਬ ਕਰਾ ਲਈਏ। ਕੁਛ ਲੋਕਾਂ ਦੀ ਜਿਹੜੀ ਉਹ ਦੇਖੋ ਹੁਣ ਜੇ $2,000 ਲਈ ਜਾਂਦੇ ਆ, ਇਹ ਵੀ ਨਹੀਂ ਦੱਸਦੇ ਵੀ ਐਪਲੀਕੇਸ਼ਨ ਕਾਹਦੀ ਆ ਤੇ ਕਿਉਂ ਆ, ਤੇ ਉਹਦੇ ਵਿੱਚ ਕੁਛ ਨਾ ਕੁਛ ਜਿਹੜੀ ਉਹ ਗੜਬੜ ਜਿਹੜੀ ਉਹ ਹੋ ਜਾਊਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਸੈਨ ਕੁਐਂਟਨ ਦੇ ਵਿੱਚ 24ਵਾਂ ਜਿਹੜਾ ਕੈਦੀ ਆ ਉਸ ਦੀ ਮੌਤ ਹੋ ਗਈ ਆ COVID-19 ਦੇ ਚੱਲਦਿਆਂ। ਆਲਰੇਡੀ ਇਸ ਜੇਲ੍ਹ ਦੇ ਵਿੱਚੋਂ ਕਈ ਜਿਹੜੇ ਆ ਕੈਦੀ ਆ ਉਹਨਾਂ ਨੂੰ ਛੱਡਿਆ ਵੀ ਗਿਆ, ਕਈਆਂ ਨੂੰ ਉੱਥੋਂ ਜਿਹੜਾ ਉਹ ਮੂਵ ਕੀਤਾ ਗਿਆ ਹੈਗਾ ਆ। ਸੋ ਕੁੱਲ ਕਹਿੰਦੇ ਵੀ ਸਟੇਟ ਪ੍ਰਿਜ਼ਨ ਸਿਸਟਮ ਦੇ ਵਿੱਚ 52ਵਾਂ ਕੈਦੀ ਬਣਿਆ, ਇਨਮੇਟ ਬਣਿਆ ਆ, ਜਿਸ ਦੀ ਵਾਇਰਸ ਦੀ ਕੰਪਲੀਕੇਸ਼ਨਸ ਦੇ ਕਰਕੇ ਜਿਹੜੀ ਉਹ ਮੌਤ ਹੋਈ ਹੈਗੀ ਆ। ਜੇਲ੍ਹਾਂ ਦੇ ਵਿੱਚ ਹੁਣ ਤੱਕ 8665 ਜਿਹੜੇ ਉਹ ਕੇਸ ਆਏ ਆ, ਜਿਨ੍ਹਾਂ ਦੇ ਵਿੱਚੋਂ 1000 ਕੇਸ ਜਿਹੜਾ ਪਿਛਲੇ 2 ਹਫ਼ਤਿਆਂ ਦੇ ਵਿੱਚ ਆਏ ਹੈਗੇ ਆ। ਜੀ ਰਾਜਕਰਮਵੀਰ ਸਿੰਘ, ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਨੌਜਵਾਨ ਨੇ ਆਪਣੀ ਜਾਨ ਜਿਹੜੀ 3 ਬੱਚਿਆਂ ਨੂੰ ਬਚਾਉਣ ਦੇ ਲਈ ਫ੍ਰਿਜ ਨੂੰ ਦਿੱਤੀ ਆ।
ਸਾਰੀ ਉਹਦੀ ਸ਼ਲਾਘਾ ਹੋ ਰਹੀ ਆ। ਦੂਸਰੇ ਪਾਸੇ ਇੱਕ ਕੈਨੇਡਾ ਤੋਂ ਖਬਰ ਆਪਾਂ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਸਟੂਡੈਂਟ ਨੇ $4000 ਤੋਂ ਵੱਧ ਜਿਹੜੇ ਪੈਸੇ ਵਾਪਸ ਕੀਤੇ, ਤੇ ਉਹਦੀ ਵੀ ਪੂਰੀ ਟੀਵੀ ਦੇ ਵਿੱਚ ਚਰਚਾ ਹੋ ਰਹੀ ਆ। ਤੇ ਹੁਣ ਖਬਰ ਆ ਰਹੀ ਆ ਨਿਊਜ਼ੀਲੈਂਡ ਦੇ ਵਿੱਚ 2 ਕੁੜੀਆਂ ਪੜ੍ਹਨ ਗਈਆਂ ਸੀਆਂ, ਉਹਨਾਂ ਨੂੰ ਕਹਿੰਦੇ ਵੀ ਇੱਕ ਲਿਫਾਫਾ ਮਿਲਿਆ ਜਿਹਦੇ ਵਿੱਚ ਕਾਫੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਡਾਲਰ ਸੀਗੇ। ਉਹਨਾਂ ਨੇ ਟਰਾਈ ਕੀਤੀ, ਜਿਹੜਾ ਉਹਦੇ ਨਾਂ ਲਿਖਿਆ ਸੀ ਉਹ ਕੰਟੈਕਟ ਨਹੀਂ ਕਰ ਸਕੇ, ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰੋਫੈਸਰ ਨੂੰ ਦੇ ਦਿੱਤਾ। ਪ੍ਰੋਫੈਸਰ ਜਿਹੜਾ ਉਹਨਾਂ ਦਾ ਸੀ ਕਾਲਜ 'ਚ, ਉਹ ਖੁਦ ਪੁਲਿਸ ਸਟੇਸ਼ਨ ਨਾਲ ਜਾ ਕੇ ਪੁਲਿਸ ਰਿਪੋਰਟ ਉਹਨਾਂ ਨੇ ਕਰਾਈ, ਤੇ ਮਾਲਕਾਂ ਨੂੰ ਜਿਹੜੇ ਪੈਸੇ ਮਿਲ ਗਏ। ਕਹਿੰਦੇ ਵੀ ਉਹਨਾਂ ਦੀ ਵੀ ਜਿਹੜੀ ਚਰਚਾ ਉੱਥੇ ਬਹੁਤ ਹੋ ਰਹੀ ਆ, ਵੀ ਕਹਿੰਦੇ ਵੀ ਕਿੰਨਾ ਵਧੀਆ ਜਿਹੜਾ ਆ ਇੰਟਰਨੈਸ਼ਨਲ ਸਟੂਡੈਂਟਸ ਨੇ ਆਪਣਾ ਰੋਲ ਅਦਾ ਕੀਤਾ ਹੈਗਾ ਇਹਦੇ ਵਿੱਚ। ਜੀ ਬਿਲਕੁਲ। ਇੱਕ ਚੀਜ਼ ਜਿਹੜੀ ਮੈਂ ਮਨਜੀਤ ਸਿੰਘ ਦੇ ਮਾਮਲੇ ਦੇ ਵਿੱਚ ਦੇਖ ਰਿਹਾ ਸੀਗਾ, GoFundMe ਪੇਜ ਤਾਂ ਉਹਨਾਂ ਦੇ ਨਾਂ ਦਾ ਜਿਹੜਾ ਉਹ ਬਣਿਆ ਆ, ਉਸ ਦੇ ਵਿੱਚ ਜਿਹੜੀ ਪਹਿਲਾਂ ਰਾਸ਼ੀ ਇਕੱਠੀ ਕਰਨ ਵਾਲੀ ਕੀਮਤ ਜਿਹੜੀ ਸੀਗੀ, ਰਾਸ਼ੀ ਇਕੱਠੇ ਕਰਨ ਵਾਲੀ ਆਈ ਥਿੰਕ ਪਹਿਲਾਂ 21 ਜਾਂ 31000 ਸੀ, ਹੁਣ $2 ਲੱਖ ਜਿਹੜੀ ਆ ਉੱਥੇ ਉਹਨਾਂ ਨੇ ਕੀਤੀ ਹੈਗੀ। ਨੋ ਡਾਊਟ ਜਿਹੜੀ ਆ ਖਰਚਾ ਆ ਇਸ ਦੇ ਵਿੱਚ ਜਿਹੜਾ ਉਹ ਲੱਗਦਾ ਆ, ਪਰ ਆਪਾਂ ਜਿਹੜਾ ਮੇਕ ਸ਼ੋਰ ਕਰੋ ਵੀ ਭਾਈ ਜਿਹੜੇ ਵੀ ਇਹ ਕਰ ਰਹੇ ਨੇ, ਹੋਪਫੁਲੀ ਜਿਹੜਾ ਉਹ ਸਾਰਾ ਜਿਹੜਾ ਸਹੀ ਥਾਂ ਦੇ ਉੱਤੇ ਜਿਹੜਾ ਉਹ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਅਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਦਾਨ ਆ ਉਹ ਕਰਦੇ ਨੇ, ਜਿਹੜੀ ਇਸ ਚੀਜ਼ ਨੂੰ ਖਾਸ ਕਰਕੇ ਮੱਦੇਨਜ਼ਰ ਰੱਖਦੇ ਹੋਏ ਵੀ ਉਸਨੇ ਦੇਖੋ ਆਪਣੀ ਜਾਨ ਜਿਹੜੀ ਬਾਜੀ 'ਤੇ ਲਾ ਕੇ ਕਿੰਨੀਆਂ ਜਾਨਾਂ ਜਿਹੜੀਆਂ ਉਹ ਬਚਾਈਆਂ ਹੈਗੀਆਂ ਆ। ਸੋ ਇਸ ਮੌਕੇ ਦੇ ਉੱਤੇ ਇੱਕ ਵਾਰੀ ਫੇਰ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ, ਜਦੋਂ ਵੀ ਤੁਸੀਂ ਇੱਥੇ ਆਉਂਦੇ ਆ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਜਿਹੜੀ ਲਾਈਫ ਇੰਸ਼ੋਰੈਂਸ ਵਗੈਰਾ ਜਿਹੜੀ ਉਹ ਜ਼ਰੂਰ ਹੋਵੇ, ਕਿਉਂਕਿ ਇੱਦਾਂ ਦੀ ਚੀਜ਼ ਹੋਣ ਦੇ ਲਈ ਫਿਰ ਆਪਾਂ ਨੂੰ ਇਹ ਚੀਜ਼ ਜਿਹੜੀ ਕਰਨ ਦੀ, ਮੈਂ ਨਹੀਂ ਕਹਿੰਦਾ ਵੀ ਨਾ ਕਰੋ, ਜ਼ਰੂਰ ਉਹਨਾਂ ਦੀ ਜਿਹੜੀ ਉਹ ਮਦਦ ਜ਼ਰੂਰ ਕਰੋ, ਪਰ ਇੱਕ ਆਪਾਂ ਕਹਿੰਦੇ ਵੀ ਖੁਦ ਵੀ ਆਪਾਂ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੇ ਪ੍ਰਤੀ ਜਿਹੜਾ ਉਹ ਸਮਝੀਏ, ਕਿਉਂਕਿ ਹਰ ਇੱਕ ਦੀ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਦੇ ਮਰਨ ਉਪਰੰਤ ਇੱਦਾਂ ਹਰ ਇੱਕ ਨੇ ਜਿਹੜਾ ਉਹ ਦਾਨ ਕਰ ਦੇਣਾ। ਇਹਨੇ ਕਿੰਨੀ ਬਹਾਦਰੀ ਦਾ ਕੰਮ ਕੀਤਾ ਆ, ਸੋ ਇਸ ਲਈ ਲੋਕਾਂ ਨੇ ਤਾਂ ਸ਼ਾਬਾਸ਼ੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਉਹ ਚੀਜ਼ ਦੇ ਦੇਣੀ ਆ, ਪਰ ਹਰ ਇੱਕ ਦੇ ਵਾਰੀ ਇੱਦਾਂ ਨਹੀਂ ਜਿਹੜਾ ਉਹ ਹੁੰਦਾ। ਸੋ ਪਲੀਜ਼ ਇਸ ਚੀਜ਼ ਨੂੰ ਸਮਝੋ ਅਤੇ ਆਪਾਂ ਆਪਣੀ ਖੁਦ ਦੀ ਜ਼ਿੰਮੇਵਾਰੀ ਵੀ ਆਪਣੇ ਪਰਿਵਾਰ ਪ੍ਰਤੀ ਜਿਹੜਾ ਸਮਝਦੇ ਹੋਏ ਇੱਦਾਂ ਦੀ ਚੀਜ਼ ਨੂੰ ਜਿਹੜਾ ਉਹ ਜ਼ਰੂਰ ਕਰਕੇ ਜਾਈਏ, ਤਾਂ ਜੋ ਆਪਾਂ ਨੂੰ ਬਾਅਦ ਦੇ ਵਿੱਚ ਇਹ ਨਾ ਹੋਵੇ, ਫਿਕਰ ਨਾ ਹੋਵੇ ਇਸ ਚੀਜ਼ ਦਾ ਵੀ ਆਪਣੇ ਜਾਣ ਮਗਰੋਂ ਆਪਣੇ ਪਰਿਵਾਰਾਂ ਦਾ ਜਿਹੜਾ ਉਹ ਕੀ ਬਣੂਗਾ। ਜ਼ਰੂਰ ਜਿਹੜਾ ਜਿੱਦਾਂ ਵੀ ਜਿਸ ਦਾ ਕਿਸੇ ਦਾ ਸਰਦਾ ਪੁੱਜਦਾ ਹੈ, ਅਜਿਹੇ ਮਾਮਲਿਆਂ 'ਚ ਜ਼ਰੂਰ ਜਿੰਨੀ ਮਦਦ ਕਰ ਸਕਦਾ ਉਹ ਜ਼ਰੂਰ ਕਰੇ। ਜੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਕਹਿੰਦੇ ਵੀ ਡਾਊਨ ਹੀ ਰਹੀ, ਰੈੱਡ ਰਹੀ। ਜੀ ਬਿਲਕੁਲ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉੱਥੇ ਇੱਕ ਜਿਹੜੀ ਉਹ ਰਹੀ, ਅੱਜ ਜਿਹੜੇ IT ਦੇ ਟੈਕਨੋਲੋਜੀ ਖੇਤਰ ਦੇ ਜਿਹੜੇ ਸ਼ੇਅਰ ਆ ਉਹ ਜਿਹੜੇ ਉਹ ਜ਼ਿਆਦਾ ਡਾਊਨ ਗਏ ਆ। ਉੱਦਾਂ ਦੇਖਿਆ ਜਾਵੇ ਤਾਂ ਡਾਓ ਜੋਨਸ ਦੇ ਵਿੱਚ 46 ਪੁਆਇੰਟ ਵਧੇ, 27433 ਦੇ ਉੱਤੇ ਮਾਰਕੀਟ ਜਿਹੜੀ ਉਹ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਜਿਹੜੇ ਟੈਕਨੋਲੋਜੀ ਵਾਲੇ 97 ਪੁਆਇੰਟਾਂ ਦੀ ਗਿਰਾਵਟ ਹੋਈ, 11010 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਜਿਹੜਾ ਉਹ ਉੱਥੇ ਬਰਾਬਰ ਹੀ ਰਿਹਾ, 2 ਪੁਆਇੰਟ ਵਧਿਆ, 3351 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਅੱਜ ਐਪਲ ਦੇ ਤਕਰੀਬਨ 2.25% ਜਿਹੜੇ ਸਟਾਕ ਆ ਉਹ ਡਿੱਗੇ ਹੈਗੇ ਆ। ਉੱਧਰ ਸੋਨੇ ਦੀ ਕੀਮਤ ਦੇ ਵਿੱਚ ਵੀ ਜਿਹੜਾ ਵਾਧਾ ਹੀ ਤਕਰੀਬਨ ਦੇਖ ਰਹੇ ਆ, $2046 ਜਿਹੜਾ ਪ੍ਰਤੀ ਆਉਂਸ ਜਿਹੜਾ ਉਹ ਰਹੀ। ਇੱਕ ਆਉਂਸ ਦੇ ਵਿੱਚ ਤਕਰੀਬਨ 27-28 ਗ੍ਰਾਮ ਹੁੰਦੇ ਨੇ। ਜੀ ਬਿਲਕੁਲ। ਇੱਕ ਜਿਹੜਾ US ਡਾਲਰ ਆ ਉਹਦੀ ਕੀਮਤ $74.97 ਰਹੀ ਜੀ, ਤੇ ਉੱਧਰ ਇੱਕ ਕੈਨੇਡੀਅਨ ਡਾਲਰ ਇੱਕ US ਡਾਲਰ ਦੇ ਮੁਕਾਬਲੇ $1.34 ਕੈਨੇਡੀਅਨ ਡਾਲਰ ਜਿਹੜਾ ਉਹ ਰਿਹਾ ਹੈਗਾ ਆ। ਸੋ ਇਹ ਜਿਹੜੀਆਂ ਸੀਗੀਆਂ ਆਪਣੀਆਂ ਜਿਹੜੀਆਂ ਖਬਰਾਂ ਅੱਜ ਦੀਆਂ ਅਹਿਮ ਖਬਰਾਂ। ਅਤੇ ਉੱਧਰ ਜਿਹੜੇ ਆ ਦੱਸਦੇ ਜਾਈਏ ਵੀ ਕੱਲ੍ਹ ਨੂੰ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਸ਼ੋਅ ਹੋਊਗਾ, ਜਿਹੜੇ ਜਗਵੀਰ ਟਿਰਕੀਆਣਾ ਉਹਨਾਂ ਦੇ ਨਾਲ, ਟਿਰਕੀਆਣਾ ਲਾ ਫਰਮ ਤੋਂ, ਸਵੇਰੇ 9 ਤੋਂ 10 ਵਜੇ ਤੱਕ। ਉਸ ਦੇ ਵਿੱਚ ਪਹਿਲਾਂ ਕੁਛ ਜਿਹੜੀਆਂ ਉਹ ਇਮੀਗ੍ਰੇਸ਼ਨ ਦੇ ਨਾਲ ਖਬਰਾਂ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਜਿਹੜੇ ਉਹ ਜੁੜਨਗੇ, ਅਤੇ ਉਹ ਵੀ ਜਿਹੜਾ ਉਹ ਜ਼ਰੂਰ ਸੁਣਿਓ। ਅਤੇ ਆਪਣੇ ਇੱਕ ਵਾਰੀ ਫਿਰ ਦੱਸਦੇ ਜਾਈਏ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੈਂਟੀਕਾ, ਲੈਥਰੋਪ, ਫਰੈਂਚ ਕੈਂਪ, ਇਹ ਸਾਰੇ ਇਲਾਕਿਆਂ ਦੇ ਵਿੱਚ ਲੋਡਾਈ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ AM ਫਰੀਕੁਐਂਸੀ AM ਸਟੇਸ਼ਨ ਦੇ ਉੱਤੇ ਜਿਹੜਾ ਉਹ ਸੁਣ ਸਕਦੇ ਹੋ, 1570-1570 AM ਦੇ ਉੱਤੇ। ਸੋ ਜ਼ਰੂਰ ਆਪੋ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਨੂੰ, ਆਂਢੀਆਂ ਗੁਆਂਢੀਆਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜਾ ਜ਼ਰੂਰ ਦੱਸੋ ਵੀ ਜਦੋਂ ਵੀ ਉਸ ਇਲਾਕੇ ਦੇ ਵਿੱਚ ਹੈਗੇ ਨੇ, ਜਦੋਂ ਤੁਸੀਂ ਟਰੈਵਲ ਕਰਦੇ ਹੁੰਦੇ ਆ ਆਪਣੀਆਂ ਗੱਡੀਆਂ 'ਚ, ਟਰੱਕਾਂ ਦੇ ਵਿੱਚ, ਤੁਸੀਂ ਇਸ ਫਰੀਕੁਐਂਸੀ 'ਤੇ ਟਿਊਨ ਕਰਕੇ ਤੁਸੀਂ ਸੁਣ ਸਕਦੇ ਹੋ, 1570 AM 1570 AM ਦੇ ਉੱਤੇ। ਜੀ ਸੋ ਬਿਲਕੁਲ। ਸੋ ਇੱਥੇ ਹੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।